ਵੀ ਗੁਰੂ ਗੋਬਿੰਦ ਸਿੰਘ ਜੀ ਨੇ ਜੱਟਾਂ ਨੂੰ ਇਕੱਠਾ ਕੀਤਾ ਆਪਣੇ ਪਿਓ ਦਾ ਬਦਲਾ ਲੈਣ ਵਾਸਤੇ। ਇਹੋ ਜਿਹੀਆਂ ਗੱਲਾਂ ਸਾਡੇ ਬੱਚਿਆਂ ਨੂੰ ਪੜ੍ਹਾਈਆਂ ਜਾਣਗੀਆਂ ਤੇ ਸਾਡਾ ਇਤਿਹਾਸ ਕਿੱਥੇ ਜਾਊਗਾ। ਕਹਿੰਦੇ ਜੀ ਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ ਉਹ ਹਿੰਦੂਆਂ ਦੇ ਗੁਰੂ ਸੀ, ਉਹਨਾਂ ਕਿਸੇ ਚੀਜ਼ ਦਾ ਵਿਰੋਧ ਨਹੀਂ ਕੀਤਾ। ਗੁਰੂਆਂ ਬਾਰੇ ਐਡੀ ਮਾੜੀ ਸ਼ਬਦਾਵਲੀ ਆ, ਖੂਨ ਖੋਲਦਾ। ਸੁਣਦੇ ਹੋ ਤੁਸੀਂ, ਸਾਡਾ ਜੀ 9 ਮਾਸ ਦਾ ਰਿਸ਼ਤਾ ਹੈ। ਇਹ 9 ਮਾਸ ਦੇ ਰਿਸ਼ਤੇ ਨੇ ਪੰਜਾਬ ਦਾ ਬੇੜਾ ਗਰਕ ਕਰਤਾ। ਅਸੀਂ ਦੇਖ ਹੀ ਲਿਆ ਪਿਛਲੇ ਇਲੈਕਸ਼ਨਾਂ ਦੇ ਵਿੱਚ ਇਹ ਲੋਕ ਕਿਵੇਂ ਵਿਕੇ ਹੋਏ ਨੇ। ਜੇ ਸਾਡੇ ਬੱਚੇ ਬਾਹਰ ਜਾ ਕੇ ਡਰਾਈਵਰੀਆਂ ਕਰ ਰਹੇ ਆ ਤਾਂ ਉਹ ਵੀ ਇਹਨਾਂ ਨੂੰ ਚੁੱਭਦੇ ਨੇ। ਆ ਤੁਸੀਂ ਹੁਣ ਹਾਲ ਦੇਖੋ, ਜੰਗ ਲੱਗੀ ਹੈ, ਸਾਡੇ ਬੱਚੇ ਵਾਪਸ ਨਹੀਂ ਲਿਆਂਦੇ ਜਾ ਰਹੇ। ਪੰਜਾਬ ਵਿਰੋਧੀ ਤਾਕਤਾਂ ਦੇ ਵੱਲੋਂ ਵਾਰ-ਵਾਰ ਹਮਲੇ ਕੀਤੇ ਜਾਂਦੇ ਨੇ। ਕਦੇ ਪੰਜਾਬ ਦੀ ਜਵਾਨੀ ਅਤੇ ਕਦੇ ਪੰਜਾਬ ਦੀ ਕਿਰਸਾਨੀ ਦੇ ਉੱਪਰ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜਾ ਹੈ ਨੇਸ ਤੋਂ ਨਾਬੂਦ ਕਰਨ ਵਾਸਤੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਹਮਲਾਵਰ ਬਣ ਕੇ ਆਇਆ ਜਾਂਦਾ ਹੈ। ਤਾਂ ਇਸੇ ਤਰ੍ਹਾਂ ਮੌਜੂਦਾ ਸਮੇਂ ਦੇ ਵਿੱਚ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਰ-ਵਾਰ ਲੰਬੇ ਦਿਨਾਂ ਤੋਂ ਧਰਨਾ ਲੱਗਾ ਹੋਇਆ ਹੈ, ਕਿਉਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਦੇ ਵਿੱਚ ਵਿਦਿਆਰਥੀਆਂ ਨੂੰ ਕੀ ਪਰੋਸ ਕੇ ਦਿੱਤਾ ਜਾ ਰਿਹਾ ਹੈ ਕਿ ਜਿਹੜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਨਿਰਾਲਾ ਧਰਮ ਹੈ, ਜਿਸ ਦੀ ਵਿਲੱਖਣ ਸ਼ਖਸੀਅਤ ਹੈ, ਕਿਤੇ ਨਾ ਕਿਤੇ ਸਿੱਖ ਧਰਮ ਦੇ ਇਤਿਹਾਸ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਵੱਖ-ਵੱਖ ਸ਼ਖਸੀਅਤਾਂ ਪੁੱਜ ਰਹੀਆਂ ਨੇ। ਅੱਜ ਵੀ ਬਹੁਤ ਵੱਡਾ ਇਕੱਠ ਬੁਲਾਇਆ ਗਿਆ। ਸਾਡੇ ਨਾਲ ਦਰਸ਼ਨ ਔਲਖ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ। ਵੀਰ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਦੋਂ ਕਿਸੇ ਇੱਕ ਖਾਸ ਖਿੱਤੇ ਦੇ ਉੱਪਰ ਖਾਸ ਕੌਮ ਨੂੰ ਟਾਰਗੇਟ ਕੀਤਾ ਜਾਣਾ, ਉਸੇ ਵਤਨ ਦੀ, ਉਸੇ ਦੇਸ਼ ਦੀ ਇੱਕ ਸਰਕਾਰ ਦੇ ਵੱਲੋਂ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ, ਤਾਂ ਕੀ ਮੰਨਿਆ ਜਾਵੇ ਕਿ ਸਮਾਜ ਦੇ ਵਿੱਚ ਜਾਂ ਜਿਹੜੀ ਆਉਣ ਵਾਲੀ ਪੀੜ੍ਹੀ ਹੁੰਦੀ ਹੈ ਉਹਦੇ ਤੇ ਕਿਸ ਤਰ੍ਹਾਂ ਦੇ ਪ੍ਰਭਾਵ ਪੈਣੇ ਸੁਭਾਵਿਕ ਹੋ ਜਾਂਦੇ ਨੇ? ਦੇਖੋ, ਸਭ ਤੋਂ ਪਹਿਲਾਂ ਮੈਂ ਕਹਿੰਦਾ ਵੀ ਜਿੰਨਾ ਸਿਆਣੇ ਕਹਿੰਦੇ ਵੀ ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਉਹਦਾ ਇਤਿਹਾਸ ਖਤਮ ਕਰ ਦਿਓ। ਤੇ ਜਿਹੜੇ ਲੋਕਾਂ ਨੇ ਸਾਡਾ ਇਤਿਹਾਸ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਸਾਰੇ ਬੰਦਿਆਂ ਤੇ ਜਿਹੜਾ ਹੈ ਜੋ ਸਾਡੇ ਕਾਨੂੰਨ ਮੁਤਾਬਕ ਪਰਚਾ ਦਰਜ ਹੋਣਾ ਚਾਹੀਦਾ, ਕਿਉਂਕਿ ਇਹਨਾਂ ਨੇ ਐਡੀ ਵੱਡੀ ਛੇੜਛਾੜ ਕੀਤੀ ਹੈ ਵੀ ਜਿਹਦਾ ਗੁਰੂਆਂ ਨੂੰ ਮਤਲਬ ਇੰਨਾ ਗਲਤ ਲਿਖਿਆ ਗਿਆ। ਔਰ ਸ਼੍ਰੋਮਣੀ ਕਮੇਟੀ ਵਰਗੀ ਸਿਰਮੌਰ ਸਾਡੀ ਕਮੇਟੀ ਉਹ ਕਿਤਾਬ ਨੂੰ ਛਾਪਦੀ ਹੈ, ਤੇ ਸਰਸਾ ਸਾਹਿਬ ਵਰਗੇ ਬੰਦੇ ਜਿਹੜੇ ਉਹਦੇ ਪਿੱਛੇ ਕਿੰਨੇ ਸਾਲਾਂ ਤੋਂ ਲੱਗੇ ਆ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਕੋਈ ਜਵਾਬਦੇਹ ਨਹੀਂ ਹੈਗੇ। ਕਿੰਨੇ ਛਾਪੀ, ਕਿੱਥੋਂ ਆਈ? RSS ਦਾ ਹੱਥ ਹੈ ਜੀ ਕਹਿੰਦੇ ਵਿੱਚ। ਉਹ ਭਾਈ RSS ਕਿਵੇਂ ਛਾਪ ਰਹੀ ਹੈ? ਤੁਸੀਂ ਸੁੱਤੇ ਪਏ ਹੋ। ਤੁਹਾਨੂੰ ਕਾਹਦੇ ਵਾਸਤੇ ਐਡੀਆਂ ਜ਼ਿੰਮੇਵਾਰੀਆਂ ਦਿੱਤੀਆਂ? ਅਸੀਂ ਕੌਮ ਨੂੰ ਤੁਹਾਨੂੰ ਅਸੀਂ ਲੀਡਰ ਮੰਨਦੇ, ਆਪਣਾ ਉਹ ਮੰਨਦੇ ਵੀ ਤੁਸੀਂ ਸਾਨੂੰ ਸਾਡੇ ਗੁਰੂਆਂ ਦੇ ਉੱਤੇ ਤਰ੍ਹਾਂ ਦੀਆਂ ਗੱਲਾਂ ਥੋਪੀਆਂ ਗਈਆਂ ਕਿਤਾਬਾਂ ਦੇ। ਪ੍ਰੋਫੈਸਰ ਮਨਜੀਤ ਸਿੰਘ ਸੋਢੀ ਲਿਖਦਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਜੱਟਾਂ ਨੂੰ ਇਕੱਠਾ ਕੀਤਾ ਆਪਣੇ ਪਿਓ ਦਾ ਬਦਲਾ ਲੈਣ ਵਾਸਤੇ। ਇਹੋ ਜਿਹੀਆਂ ਗੱਲਾਂ ਸਾਡੇ ਬੱਚਿਆਂ ਨੂੰ ਪੜ੍ਹਾਈਆਂ ਜਾਣਗੀਆਂ ਤੇ ਸਾਡਾ ਇਤਿਹਾਸ ਕਿੱਥੇ ਜਾਊਗਾ। ਕਹਿੰਦੇ ਜੀ ਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ ਉਹ ਹਿੰਦੂਆਂ ਦੇ ਗੁਰੂ ਸੀ, ਉਹਨਾਂ ਕਿਸੇ ਚੀਜ਼ ਦਾ ਵਿਰੋਧ ਨਹੀਂ ਕੀਤਾ। ਜਿੰਨੇ ਵੀ ਵਹਿਮ ਭਰਮ ਸੀਗੇ, ਇਹੋ ਜਿਹੀਆਂ ਗੱਲਾਂ ਪੜ੍ਹਾਈਆਂ ਜਾ ਰਹੀਆਂ ਨੇ। ਜੇ ਅੱਛਾ, ਗੁਰੂਆਂ ਬਾਰੇ ਐਡੀ ਮਾੜੀ ਸ਼ਬਦਾਵਲੀ ਆ, ਖੂਨ ਖੋਲਦਾ। ਜੇ ਤੁਸੀਂ ਪੜ੍ਹੋਗੇ ਤਾਂ ਇਹ ਸਾਰੀਆਂ ਗੱਲਾਂ ਦੇ ਖਿਲਾਫ ਅੱਜ ਅਸੀਂ ਇੱਥੇ ਇਕਮੁੱਠ ਹੋਏ ਆ। ਇਹਦੇ ਪ੍ਰਤੀ ਸਾਰੇ ਸਮਾਜ ਨੂੰ, ਸਾਰੇ ਪੰਜਾਬ ਨੂੰ, ਸਾਡੀ ਆਉਣ ਵਾਲੀ ਪੀੜ੍ਹੀ ਨੂੰ, ਹਰ ਬੰਦੇ ਨੂੰ, ਜਦੋਂ ਤੱਕ ਇਹ ਕੌਮ ਇੱਕ ਨਹੀਂ ਹੁੰਦੀ ਉਦੋਂ ਤੱਕ ਇਹਨਾਂ ਦਾ ਕੁਝ ਨਹੀਂ ਹੋਣਾ। ਔਲਖ ਸਾਹਿਬ, ਜੇ ਆਪਾਂ ਪਿਛੋਕੜ ਦੇ ਵਿੱਚ ਜਾ ਕੇ ਦੇਖੀਏ ਤਾਂ ਇਹ ਜੋ ਕੁਝ ਇਤਿਹਾਸ ਦੇ ਵਿੱਚ ਤਬਦੀਲੀ ਕਰਨੀ ਜਾਂ ਸਿੱਖ ਧਰਮ ਦੇ ਇਤਿਹਾਸ ਨੂੰ ਇੱਕ ਤਰੀਕੇ ਦੇ ਨਾਲ ਖੋਰਾ ਲਾਉਣਾ, ਤਾਂ ਇਹ ਕਦੇ ਕਾਂਗਰਸ ਦੇ ਵੇਲੇ ਹੁੰਦਾ ਹੈ, ਕਦੇ ਅਕਾਲੀਆਂ ਦੇ ਵੇਲੇ ਹੁੰਦਾ ਹੈ। ਤਾਂ ਕੀ ਮੰਨਿਆ ਜਾਵੇ ਜਿਹੜੀਆਂ ਦੋਵੇਂ ਧਿਰਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਸਰਗਰਮ ਰਹੀਆਂ ਨੇ, ਇਹ ਫਿਰ BJP ਦਾ ਜਾਂ ਜਿਹੜੀ ਹੈ RSS ਪੰਜਾਬ ਵਿਰੋਧੀ ਹੈ ਉਹਦੇ ਹੱਥ ਠੋਕੇ ਬਣ ਕੇ ਵਰਤੇ ਜਾਂਦੇ ਰਹੇ ਨੇ? ਇਹ 9 ਮਾਸ ਦੇ ਰਿਸ਼ਤੇ ਦੀਆਂ ਗੱਲਾਂ ਹੁੰਦੀਆਂ ਨਾ। ਸੁਣਦੇ ਹੋ ਤੁਸੀਂ, ਸਾਡਾ ਜੀ 9 ਮਾਸ ਦਾ ਰਿਸ਼ਤਾ ਹੈ। ਇਹ 9 ਮਾਸ ਦੇ ਰਿਸ਼ਤੇ ਨੇ ਪੰਜਾਬ ਦਾ ਬੇੜਾ ਗਰਕ ਕਰਤਾ। ਹਰ ਲੀਡਰ ਕਹਿੰਦਾ ਜੀ ਅਸੀਂ ਇੱਕ ਹਾਂ। ਵੀ ਤੁਸੀਂ ਇੱਕ ਹੋ, ਪਰ ਪੰਜਾਬ ਬਾਰੇ ਤਾਂ ਤੁਸੀਂ ਇੱਕ ਹੋ। ਤੁਸੀਂ ਆਪਣੀਆਂ ਲੀਡਰੀਆਂ ਚਮਕਾਓ। ਤੁਸੀਂ ਦੇਖ ਹੀ ਲਿਆ ਪਿਛਲੇ ਇਲੈਕਸ਼ਨਾਂ ਦੇ ਵਿੱਚ ਇਹ ਲੋਕ ਕਿਵੇਂ ਵਿਕੇ ਹੋਏ ਨੇ। ਇਹ ਪੰਜਾਬ ਪ੍ਰਤੀ ਕਿਵੇਂ ਸਿੰਸੀਅਰ ਹੋਣਗੇ? ਇਹ ਤਾਂ ਲੋਕ ਜਾਗਰੂਕ ਹੋ ਗਏ। ਲੋਕਾਂ ਨੂੰ ਜਾਗਰੂਕ ਹੋਣਾ ਪਊਗਾ। ਜੇ ਤੁਸੀਂ ਜਾਗਰੂਕ ਨਹੀਂ ਹੋਵੋਗੇ, ਆਉਣ ਵਾਲੀਆਂ ਨਸਲਾਂ ਜਿਹੜੀਆਂ ਤੁਹਾਡੀਆਂ, ਸਾਨੂੰ ਕਿੱਥੇ ਇਹਨਾਂ ਨੇ ਛੱਡਿਆ। ਸਾਡੇ ਕੋਲ ਕੋਈ ਰੋਜ਼ਗਾਰ ਨਹੀਂ। ਜੇ ਸਾਡੇ ਬੱਚੇ ਬਾਹਰ ਜਾ ਕੇ ਡਰਾਈਵਰੀਆਂ ਕਰ ਰਹੇ ਆ ਤਾਂ ਉਹ ਵੀ ਇਹਨਾਂ ਨੂੰ ਚੁੱਭਦੇ ਨੇ। ਆ ਤੁਸੀਂ ਹੁਣ ਹਾਲ ਦੇਖੋ, ਜੰਗ ਲੱਗੀ ਹੈ, ਸਾਡੇ ਬੱਚੇ ਵਾਪਸ ਨਹੀਂ ਲਿਆਂਦੇ ਜਾ ਰਹੇ। ਇਹ ਹਾਲਾਤ ਨੇ ਸਰਕਾਰਾਂ ਦੇ। ਅਜੇ ਵੀ ਮੈਂ ਲੋਕਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਕਹਿੰਦਾ ਵੀ ਜਾਗ ਜੋ। ਮੈਂ ਪਹਿਲਾਂ ਵੀ ਕਹਿੰਦਾ ਰਿਹਾ, ਨਹੀਂ ਤਾਂ ਤੁਹਾਡੀ ਹੋਂਦ ਖਤਮ ਕਰਨ ਦਾ ਪੂਰਾ ਪ੍ਰਬੰਧ ਕਰ ਲਿਆ। ਜਿਹੜੇ ਮੁਲਕ ਲਈ ਤੁਸੀਂ ਲੜੇ ਸੀਗੇ,
ਉਹ ਮੁਲਕ ਦੇ ਲੋਕ ਹੀ ਤੁਹਾਡੇ ਖਿਲਾਫ ਝੰਡਾ ਚੁੱਕੀ ਖੜੇ ਆ, ਤੁਹਾਡਾ ਇਤਿਹਾਸ ਬਦਲਣ ਲਈ ਖੜੇ ਆ, ਤੁਹਾਨੂੰ ਮਾਰਨ ਵਾਸਤੇ ਤਿਆਰ ਬੈਠੇ ਨੇ ਵੀ ਇਹ ਕੌਮ ਕਿਸੇ ਤਰ੍ਹਾਂ ਖਤਮ ਹੋ ਜਾਵੇ। ਜੇ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਤਾਂ ਇੱਕ ਸਿੱਖ ਧਰਮ ਦੀ ਐਸੀ ਸਰਮੌਰ ਸੰਸਥਾ ਜਿਹਨੇ ਸਿੱਖਾਂ ਦੇ ਪੂਰੇ ਨਿਜ਼ਾਮ ਦਾ ਪ੍ਰਬੰਧ ਕਰਨਾ ਹੁੰਦਾ ਹੈ, ਤਾਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਕਿਤਾਬਾਂ ਦਾ ਪਬਲਿਸ਼ ਹੋਣਾ ਕਿਤੇ ਨਾ ਕਿਤੇ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ। ਸਾਡੇ ਸ਼੍ਰੋਮਣੀ ਕਮੇਟੀ ਦਾ ਤਾਂ ਸਿਆਸੀਕਰਨ ਹੋ ਚੁੱਕਾ ਹੈ। ਤੁਸੀਂ ਦੇਖੋ ਨਾ ਸਾਡੇ ਗੁਰਦੁਆਰੇ ਦੀ ਦੁਰਦਸ਼ਾ ਕੀ ਹੋ ਗਈ ਹੈ। ਸਾਡੇ ਗੁਰੂ ਘਰਾਂ ਦੇ ਵਿੱਚ ਅਸੀਂ ਜੇ ਅੱਜ ਚਾਹੀਏ ਨਾ, ਅਸੀਂ ਹਰ ਤਹਿਸੀਲ ਦੇ ਲੈਵਲ ਤੇ ਵੀ ਇੱਕ ਸਿੱਖੀ ਦਾ ਸਕੂਲ ਖੋਲ੍ਹ ਲਈਏ, ਅਸੀਂ ਆਪਣਾ ਸਿਸਟਮ ਤਿਆਰ ਕਰ ਲਈਏ, ਤਾਂ ਵੀ ਅਸੀਂ ਕੌਮ ਬਚਾ ਸਕਦੇ ਹਾਂ। ਪਰ ਇਹਨਾਂ ਨੇ ਤਾਂ ਛੱਡੋ, ਹਸਪਤਾਲ ਜਿਹੜੇ ਉੱਥੇ ਵੀ ਦੁਰਦਸ਼ਾ ਪੂਰੀ ਕੀਤੀ ਪਈ ਹੈ। ਸਾਡੀ ਕੌਮ ਕਰਜ਼ਾਈ ਹੋ ਚੁੱਕੀ ਹੈ। ਇਸ ਟਾਈਮ ਬਿਮਾਰੀਆਂ ਦੇ ਕਰਕੇ ਲੋਕ ਕਰਜ਼ਾਈ ਹੋ ਚੁੱਕੇ। ਇੱਕ ਹਸਪਤਾਲ ਤਾਂ ਇਹ ਬਣਾ ਨਹੀਂ ਸਕੇ, ਇਹ ਧਰਮ ਕਿੱਥੋਂ ਬਚਾ ਲੈਣਗੇ? ਇਹਨਾਂ ਲੋਕਾਂ ਦੀ ਸਿਰਫ ਚੌਧਰਾ ਜਮਾਉਣ ਦੀ ਜਿਹੜੀ ਸਾਡੇ ਇਹ ਚੌਧਰੀ ਹੈ ਨਾ, ਇਹਨਾਂ ਨੇ ਸਾਡਾ ਪੰਜਾਬ ਦਾ ਬੇੜਾ ਕਰਤਾ, ਸਾਡੇ ਪੰਜਾਬ ਦੇ ਯੂਥ ਦਾ ਬੇੜਾ ਕਰਤਾ। ਅੱਜ ਸਾਡੇ ਕੋਲ ਕੋਈ ਰੋਜ਼ਗਾਰ ਨਹੀਂ, ਕੋਈ ਸਾਡੇ ਬੱਚਿਆਂ ਦੇ ਕੋਲ ਸਿਹਤ ਨਹੀਂ ਹੈਗੀ। ਇੰਨੇ ਇੰਜੀਨੀਅਰ ਕਰਕੇ ਪੜ੍ਹ ਕੇ ਜਾਣਗੇ ਕਿੱਥੇ? ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜਿਹੜੀ ਪੰਜਾਬ ਵਿਰੋਧੀ ਜਿਹੜੀਆਂ ਤਾਕਤਾਂ ਨੇ ਉਹਨਾਂ ਦੀ ਇੱਕ ਪਾਲਿਸੀ ਰਹੀ ਹੈ ਕਿ ਪੰਜਾਬ ਦੀ ਧਰਤੀ ਤੇ ਇਸ ਤਰ੍ਹਾਂ ਦੀਆਂ ਧਿਰਾਂ ਪੈਦਾ ਕੀਤੀਆਂ ਜਾਣ ਜਿਹੜੀਆਂ ਕੇਂਦਰ ਦੇ ਅਧੀਨ ਹੋ ਕੇ ਚੱਲਣ, ਜਿਵੇਂ ਡੇਰਾਵਾਦ ਦੀ ਗੱਲ ਕੀਤੀ ਜਾਂਦੀ ਹੈ, ਸਿਰਸੇ ਵਾਲੇ ਦੀ ਗੱਲ ਕੀਤੀ ਜਾਂਦੀ ਹੈ, ਜਾਂ ਪਿਛਲੇ ਸਮੇਂ ਦੇ ਦਰਮਿਆਨ ਵੱਡੀ ਤਾਦਾਦ ਦੇ ਵਿੱਚ ਕੁਝ ਡੇਰਾਦਾਰੀਆਂ ਦੀਆਂ ਫੋਟੋਆਂ ਵਾਇਰਲ ਹੁੰਦੀਆਂ ਜਿਹੜਾ PM ਮੋਦੀ ਦੇ ਜਾ ਕੇ ਗੋਦੀ ਦੇ ਵਿੱਚ ਬੈਠੇ ਨਜ਼ਰ ਆਉਂਦੇ ਆ। ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜਿਹੜੇ ਵਿਰੋਧੀ ਆ ਉਹ ਆਪਣੀ ਸਾਜ਼ਿਸ਼ ਦੇ ਵਿੱਚ ਸਫਲ ਹੁੰਦੇ ਨਜ਼ਰ ਆ ਰਹੇ ਆ। ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਣਾ ਚਾਹਣਾ, ਇਹ ਅੰਦਰੋਂ ਸਾਰੇ ਇੱਕੋ ਆ। ਮੈਂ 9 ਮਾਸ ਦੇ ਰਿਸ਼ਤੇ ਦੀ ਗੱਲ ਕੀਤੀ, ਉਹੀ ਹੈ। ਇਹ ਸਾਰੇ ਅੰਦਰੋਂ ਇੱਕੇ ਆ, ਸਿਰਫ ਆਪਣੀਆਂ ਲੀਡਰੀਆਂ ਚਮਕਾਉਣਾ ਚਾਹੁੰਦੇ। ਇਹਨਾਂ ਨੂੰ ਪੰਜਾਬ ਦੇ ਹਿੱਤਾਂ ਦਾ ਕੋਈ ਖਿਆਲ ਨਹੀਂ। ਕਿਤਾਬਾਂ 'ਚ ਕੌਣ ਛਾਪ ਰਿਹਾ, ਕਿੱਥੇ ਛਾਪ ਰਿਹਾ, ਸਭ ਛਪਵਾਈਆਂ ਜਾ ਰਹੀਆਂ ਨੇ। ਅੱਜ ਜੇ ਕੋਈ ਖਾਲਿਸਤਾਨ ਦੀ ਗੱਲ ਕਰਦਾ, ਆ ਜਿਹੜੇ ਬਹੁਤ ਵੱਡੇ ਬੈਠੇ ਹੁੰਦੇ ਟੀਵੀ ਦੇ ਉੱਤੇ ਕਹਿੰਦੇ ਹੁੰਦੇ ਆ ਹਨਾ, ਖਾਲਿਸਤਾਨ ਗਲਤ ਹੈ। ਬਈ ਜੇ ਖਾਲਿਸਤਾਨ ਗਲਤ ਹੈ ਤੇ RSS ਦਾ ਹਿੰਦੂ ਰਾਸ਼ਟਰ ਵੀ ਤਾਂ ਗਲਤ ਹੈ। ਉਹ ਸਾਡੀਆਂ ਕਿਤਾਬਾਂ 'ਚ ਕਿਵੇਂ ਘੁਸਪੈਠ ਕਰ ਸਕਦੇ ਆ? ਤੁਸੀਂ ਗੱਲ ਕਰਦੇ ਹੋ ਖਾਲਿਸਤਾਨ ਦੀ, ਜੇ ਕੋਈ ਬੰਦਾ ਬੋਲਦਾ ਤੁਸੀਂ ਉਹਦੇ ਵਿਰੋਧ 'ਚ ਖੜੇ ਹੁੰਦੇ ਹੋ, ਤੇ ਇਹਦੇ RSS ਦੇ ਖਿਲਾਫ ਕਿਉਂ ਨਹੀਂ ਹੁੰਦੇ? ਜਿਹੜੇ ਪੰਜਾਬ ਨੂੰ ਢਾਹ ਲਾ ਰਹੇ ਨੇ, ਪੰਜਾਬ ਦਾ ਬੇੜਾ ਗਰਕ ਕਰ ਰਹੇ ਨੇ, ਤੁਸੀਂ ਇਹਨਾਂ ਦੇ ਖਿਲਾਫ ਵੀ ਤਾਂ ਲਾਮਬੰਦ ਹੋ ਨਾ। ਅੱਜ ਸਾਡੀ ਦੁਰਦਸ਼ਾ ਇਹ ਹੋ ਗਈ, ਸਾਨੂੰ ਕਿਤਾਬਾਂ ਚੇਂਜ ਕਰਾਉਣ ਵਾਸਤੇ ਇੱਥੇ ਧਰਨੇ ਲਾਉਣੇ ਪੈ ਗਏ। ਸਾਡੀ ਇਹ ਦੁਰਦਸ਼ਾ ਹੋ ਗਈ ਵੀ ਅਸੀਂ ਬਿਨਾਂ ਧਰਨੇ ਦੇ ਕੋਈ ਕੰਮ ਹੀ ਨਹੀਂ ਕਰਾ ਸਕਦੇ। ਸਾਡੀ ਕੌਮ ਦਾ ਇਹ ਹਾਲ ਹੋ ਗਿਆ, ਅਸੀਂ ਇੱਕ ਮੁੱਠ ਨਹੀਂ ਹੈਗੇ। ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਵੀ ਜਦੋਂ ਤੱਕ ਕੌਮ ਇੱਕ ਨਹੀਂ ਹੁੰਦੀ ਆਪਾਂ ਕੁਝ ਨਹੀਂ ਕਰ ਸਕਦੇ। ਮੋਰਚੇ ਵਿੱਚ ਪੁੱਜੇ ਹੋ, ਕੀ ਲੱਗਦਾ ਮੋਰਚੇ ਨੂੰ ਦੇਖ ਕੇ ਜਿਸ ਤਰੀਕੇ ਦੇ ਨਾਲ ਜਦੋਂ ਖੇਤੀ ਬਿੱਲਾਂ ਦੀ ਗੱਲ ਚੱਲੀ ਤਾਂ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਨਿੱਤਰੇ ਸੀ, ਪਰ ਅੱਜ ਸਿੱਖ ਇਤਿਹਾਸ ਨੂੰ ਜਿਹੜਾ ਇੱਕ ਵਿਲੱਖਣ ਕੌਮ ਦਾ ਵਿਲੱਖਣ ਇਤਿਹਾਸ ਹੈ ਉਹਨੂੰ ਬਚਾਉਣ ਵਾਸਤੇ ਵੱਡੇ ਯਤਨ ਕੀਤੇ ਜਾ ਰਹੇ ਆ। ਲੱਗਦਾ ਕਿੰਨੇ ਕੁ ਲੋਕ ਸਰਗਰਮ ਨਜ਼ਰ ਆਉਂਦੇ ਨੇ? ਇਹ ਲੋਕਾਂ 'ਚ ਦੇਖੋ ਰੋਹ ਹੁੰਦਾ, ਪਰ ਇਸ ਸਮੇਂ ਜਿਹੜਾ ਸਿਆਸੀਕਰਨ ਹੋਇਆ ਪਿੱਛੇ ਨਾ, ਸਿਆਸੀਕਰਨ ਕਰਕੇ ਹੌਲੀ ਹੌਲੀ ਇਹ ਰੋਹ ਹੁਣ ਨਿਕਲੂਗਾ ਬਾਹਰ। ਕਿਉਂਕਿ ਜਦੋਂ ਵੀ ਕਦੋਂ ਇਹੋ ਜਿਹੀਆਂ ਮੂਵਮੈਂਟ ਹੁੰਦੀਆਂ ਨੇ ਤਾਂ ਸਟਾਰਟਿੰਗ ਦੇ ਵਿੱਚ ਜਿਵੇਂ ਆਪਾਂ ਕਿਸਾਨੀ ਸੰਘਰਸ਼ ਬਹੁਤ ਥੋੜੇ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਸੀ, ਐਡਾ ਵੱਡਾ ਰੂਪ ਧਾਰਨ ਕੀਤਾ। ਇਹ ਵੀ ਬੜੀ ਜਲਦੀ ਜਿਹੜਾ ਹੈਗਾ ਇਹਨਾਂ ਨੂੰ ਮਾਫੀ ਮੰਗਣੀ ਪਊਗੀ। ਇਹਨਾਂ ਦੇ ਕੇਸ ਵੀ ਦਰਜ ਹੋਣਗੇ। ਜਿਹੜਾ ਵੀ ਕੋਈ ਮੰਤਰੀ, ਸਿੱਖਿਆ ਮੰਤਰੀ ਸੀ ਜਿਹਦੇ ਦਰਮਿਆਨ ਇਹ ਕਿਤਾਬਾਂ ਛਪੀਆਂ, ਉਹਨਾਂ ਸਾਰਿਆਂ ਨੂੰ ਮੈਂ ਕਹਿੰਦਾ ਅੰਦਰ ਕਰਨਾ ਚਾਹੀਦਾ ਫੜ ਕੇ, ਕਿਉਂਕਿ ਸਾਡੇ ਇਤਿਹਾਸ ਨਾਲ ਛੇੜਛਾੜ ਹੋਈ ਹੈ। ਮਿਹਰਬਾਨੀ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਅਜਿਹੇ ਜਿਹੜੇ ਮੋਰਚੇ ਲਗਾਏ ਜਾ ਰਹੇ ਨੇ ਜਾਂ ਜਿਸ ਤਰੀਕੇ ਦੇ ਨਾਲ ਸੰਗਤਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਸੰਗਤਾਂ ਦੇ ਵਿੱਚ ਜਾਗਰੂਕਤਾ ਆਵੇਗੀ ਔਰ ਜਾਗਰੂਕਤਾ ਆਉਣ ਦੇ ਨਾਲ ਇਹ ਸੰਘਰਸ਼ ਹੈ ਜਿਹੜਾ ਹੋਰ ਤੇਜ਼ ਹੋਵੇਗਾ ਕਿ ਜਿਹੜੀ ਨੀਤੀ ਤਹਿਤ, ਜਿਹੜੀ ਸਾਜ਼ਿਸ਼ ਦੇ ਤਹਿਤ ਸਿੱਖ ਇਤਿਹਾਸ ਨੂੰ ਕਿਤੇ ਨਾ ਕਿਤੇ ਜਿਹੜਾ ਖੋਰਾ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਉਹ ਜਿਹੜੀਆਂ ਪੰਜਾਬ ਵਿਰੋਧੀ ਤਾਕਤਾਂ ਨੇ ਉਹ ਇਸ ਆਪਣੀ ਜਿਹੜੀ ਸਾਜ਼ਿਸ਼ ਹੈ ਉਹਨੂੰ ਰੱਦ ਕਰਨਗੀਆਂ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।